ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਪੰਜਾਬ ਭਾਰਤ ਭਰ ਦੀਆਂ ਖਬਰਾਂ ਦੇ ਪਿੱਛੇ ਕੀ ਛਿਪਿਆ ਹੁੰਦਾ ਆ ਉਸ ਦੇ ਗਹਿਰਾਈ ਤੱਕ ਜਾਣ ਦੀ ਜਿਹੜੀ ਅਸੀਂ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਅੱਜ ਦੇ ਦਿਨ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 408 272 2500। ਉਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਪ੍ਰੀਤਮ ਸਿੰਘ, ਤਲਵਿੰਦਰ ਸਿੰਘ ਗਿੱਲ, ਸਤਨਾਮ ਸਿੰਘ ਸ਼ੇਰਗਿੱਲ, ਜਾਫੀ ਸਿੰਘ, ਸੁੱਖਾ ਸਿੰਘ, ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ ਕਰਦੇ ਹਾਂ। ਪੰਜਾਬ ਦੇ ਵਿੱਚ ਪਾਰਾ ਜਿਹੜਾ ਜੀ ਕਾਫੀ ਤਾਂ ਨੂੰ ਗਰਮੀ ਬਹੁਤ ਜ਼ਿਆਦਾ ਹੋ ਗਈ ਤੇ ਮੁਲਕ ਭਰ ਦੇ ਵਿੱਚ ਹੀ ਪਾਰਾ ਜਿਹੜਾ ਜੀ ਤਾਂ ਬਹੁਤ ਜਾ ਰਿਹਾ ਇਸ ਵੇਲੇ। ਜਿਹੜੀ ਗਰਮੀ ਹੈ ਜੀ ਉਹ ਸਿਖਰ ਵੱਲ ਨੂੰ ਵੱਧ ਰਹੀ ਹੈ। ਪੰਜਾਬ ਦੇ ਵਿੱਚ ਵੀ ਪਾਰਾ ਜਿਹੜਾ ਜੀ ਉਹ ਪਿਛਲੇ 24 ਘੰਟਿਆਂ ਦੇ ਦੌਰਾਨ 45 ਡਿਗਰੀ ਨੂੰ ਜਿਹੜਾ ਜੀ ਉਹ ਜਾ ਕੇ ਟੱਚ ਕਰ ਗਿਆ। ਜਿਹੜਾ ਸਭ ਤੋਂ ਤੱਤਾ ਸ਼ਹਿਰ ਹੈ ਜੀ ਉਹ ਬਠਿੰਡਾ ਰਿਹਾ, 45 ਡਿਗਰੀ ਤੱਕ ਇੱਥੇ ਜਿਹੜਾ ਜੀ ਉਹ ਪਹੁੰਚਿਆ। ਔਰ ਜਿਹੜਾ ਪਟਿਆਲਾ ਹੈ ਜੀ ਇੱਥੇ 43.5, ਅੰਮ੍ਰਿਤਸਰ ਵੀ ਜਿਹੜਾ 43.6 ਦੇ ਕਰੀਬ ਜਿਹੜਾ ਜੀ ਉਹ ਪਾਰਾ ਰਿਹਾ ਜੀ। ਸੜਕਾਂ ਦੇ ਉੱਤੋਂ ਜਿਹੜਾ ਜੀ ਦਿਨ ਦੇ ਟਾਈਮ ਲੋਕ ਜਿਹੜੇ ਉਹ ਗਾਇਬ ਹੋ ਜਾਂਦੇ ਨੇ। ਹਾਂ, ਕੁਝ ਮਜ਼ਦੂਰ, ਰਿਕਸ਼ਾ ਚਲਾਉਣ ਵਾਲੇ ਜਿਹੜੇ ਲੋਕ ਵਿਚਾਰੇ ਮਿਹਨਤਕਸ਼ ਨੇ ਜੀ, ਉਹ ਜ਼ਰੂਰ ਗਰਮੀ ਦੇ ਵਿੱਚ ਜਿਹੜਾ ਉਹ ਮਿਹਨਤ ਕਰਦੇ ਦਿਖਾਈ ਦਿੰਦੇ ਨੇ। ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੇ ਵਿੱਚ ਲੂ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 43 ਹੋ ਗਈ ਹੈ ਜੀ। ਤੇਲੰਗਾਨਾ ਦੇ ਵਿੱਚ ਮਰਨ ਵਾਲੇ ਜਿਹੜੇ ਲੋਕ ਨੇ ਜੀ 21 ਉਹਨਾਂ ਦੀ ਗਿਣਤੀ ਹੋ ਗਈ ਆ। ਆਂਧਰਾ ਪ੍ਰਦੇਸ਼ ਦੇ ਵਿੱਚ 22 ਲੋਕ ਜਿਹੜੇ ਨੇ ਲੂ ਦੇ ਨਾਲ ਮਰ ਚੁੱਕੇ ਨੇ। ਮਹਾਰਾਸ਼ਟਰ ਦੇ ਰਾਠਵਾੜਾ ਦੇ ਵਿੱਚ ਪਾਰਾ ਜਿਹੜਾ ਜੀ 47 ਡਿਗਰੀ ਨੂੰ ਟੱਚ ਕਰ ਗਿਆ। ਔਰ ਜਿਹੜਾ ਮੌਸਮ ਵਿਭਾਗ ਹੈ ਜੀ ਉਹ ਕਹਿੰਦਾ ਹੈ ਕਿ ਜਿਹੜੀ ਗਰਮੀ ਦਾ ਸਿਲਸਿਲਾ ਹੈ ਉਹ ਜਾਰੀ ਰਹੂਗਾ। ਦਿੱਲੀ ਜਿਹੜੀ ਹੈ ਜੀ ਉਹ ਵੀ ਤਪ ਰਹੀ ਹੈ 43 ਡਿਗਰੀ ਦੇ ਨਾਲ ਜੀ। ਅਗਲੇ ਕੁਝ ਦਿਨਾਂ ਦੇ ਦੌਰਾਨ ਜਿਹੜਾ ਇਹ ਪਾਰਾ ਹੈ ਇਹ 45 ਪਲੱਸ ਜਿਹੜਾ ਉਹ ਹੋਣ ਦੇ ਜਿਹੜੀ ਜੀ ਭਵਿੱਖਬਾਣੀ ਉਹ ਕੀਤੀ ਹੈ ਮੌਸਮ ਵਿਭਾਗ ਨੇ। ਅਜੇ ਇਸ ਖਿੱਤੇ ਦੇ ਵਿੱਚ ਜਿਹੜੇ ਮੀਂਹ ਦੇ ਚਾਂਸਸ ਨੇ ਉਹ ਘੱਟ ਦੱਸੇ ਜਾ ਰਹੇ ਨੇ, ਭਾਵ ਕਿ ਇਸ ਗਰਮੀ ਤੋਂ ਅਜੇ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ ਜੀ। ਜੀ ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪਿੰਕੀ ਕੈਟ, ਉਹ ਅੱਜ ਕੱਲ੍ਹ ਦਿੱਲੀ ਦੇ ਵਿੱਚ ਕਹਿ ਰਿਹਾ ਵੀ ਬਚਾ ਲਓ ਸ਼ਾਇਦ। ਬਿਲਕੁਲ ਜੀ, ਐਕਚੁਅਲੀ ਇਹ ਕ੍ਰਾਸ ਕਰਕੇ ਪੰਜਾਬ ਸਰਕਾਰ ਨੂੰ, ਪੰਜਾਬ ਪੁਲਿਸ ਨੂੰ ਸਿੱਧਾ ਜਿਹੜਾ ਜੀ ਸੈਂਟਰ ਦੀ ਸਰਕਾਰ ਦੇ ਕੋਲੇ ਚਲੇ ਗਿਆ ਜੀ। ਔਰ ਸੈਂਟਰ ਦੀ ਜਿਹੜੀ ਕੇਂਦਰ ਵਿਚਲੀ ਸਰਕਾਰ ਆ ਉੱਥੇ ਜਾ ਕੇ ਇਹਨੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ, ਗ੍ਰਹਿ ਮੰਤਰੀ ਰਾਜਨਾਥ ਸਿੰਘ ਹੋਰਾਂ ਦੇ ਨਾਲ ਤੇ RSS ਦੇ ਆਗੂਆਂ ਦੇ ਨਾਲ ਜਿਹੜੀ ਹੈ ਜੀ ਮੁਲਾਕਾਤ ਉਹਨੇ ਕੀਤੀ ਹੈ ਜੀ। ਉਹਨੇ ਜਿਹੜੀ ਗੱਲ ਉਹਨਾਂ ਦੇ ਮੂਹਰੇ ਇਹ ਰੱਖੀ ਆ ਕਿ ਉਹਨੇ ਕਿਹਾ ਕਿ ਅੱਤਵਾਦ ਦੇ ਦਿਨਾਂ ਦੇ ਵਿੱਚ ਉਹਨੇ ਆਪਣੀ ਜਾਨ ਜ਼ੋਖਮ ਦੇ ਵਿੱਚ ਪਾ ਕੇ ਬੇਕਸੂਰ ਜਿਹੜਾ ਜੀ ਉਹਨੇ ਕਿਹਾ ਖਾਸ ਕਰਕੇ ਜਿਹੜਾ ਹਿੰਦੂ ਭਾਈਚਾਰਾ ਸੀ ਉਹਨੂੰ ਮੈਂ ਬਚਾਇਆ ਤੇ ਇਸ ਕਰਕੇ ਮੇਰੇ ਜਿਹੜਾ ਜੀ ਉਹ ਵਿਰੋਧ ਹੋ ਰਿਹਾ। ਉਹਨੇ ਆਪਣੀਆਂ ਪ੍ਰਾਪਤੀਆਂ ਦੀ ਫਾਈਲ ਜਿਹੜੀ ਹੈ ਜੀ ਉਹ ਲਿਜਾ ਕੇ RSS ਦੇ ਆਗੂ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਮੂਹਰੇ ਜਿਹੜੀ ਹੈ ਜੀ ਉਹ ਰੱਖੀ ਹੈ ਜੀ। ਜਦੋਂ ਇਹਦੀ ਪਿੰਕੀ ਕੈਟ ਦੀ ਜਿਹੜੀ ਇਹਨੂੰ ਜਿਹੜਾ ਬਹਾਲ ਕਰ ਦਿੱਤਾ ਗਿਆ ਸੀਗਾ 24 ਘੰਟਿਆਂ ਦੇ ਅੰਦਰ ਅੰਦਰ ਜਿਹੜੇ ਤਰੀਕੇ ਦੇ ਨਾਲ ਇਹਨੂੰ ਦੁਬਾਰਾ ਇਹਦਾ ਜੀ ਬਹਾਲੀ ਰੋਕੀ ਗਈ ਆ। ਔਰ DG ਜਿਹੜੇ DIG ਹੈ ਜੀ ਉਹਦੀ ਟ੍ਰਾਂਸਫਰ ਕਰ ਦਿੱਤੀ ਗਈ ਹੈ। ਉਸ ਤੋਂ ਬਾਅਦ ਜਿਹੜਾ ਜੀ ਇਹ ਵਿਵਾਦ ਖੜਾ ਹੋਇਆ ਜੀ। ਹੁਣ ਜਿਹੜੇ ਪੰਜਾਬ ਭਾਜਪਾ ਦੇ ਆਗੂ ਇਹਨੂੰ ਲੈ ਕੇ ਗਏ ਨੇ ਉਹ ਦੱਸਦੇ ਤਾਂ ਹੈ ਨਹੀਂ ਕਿ ਜੀ ਕਿਹੜੇ ਕਿਹੜੇ ਨੇ, ਪਰ ਇਹ ਕਿਹਾ ਜਾ ਰਿਹਾ ਜੀ ਕਿ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਆਗੂ ਤੇ RSS ਵਾਲੇ ਜਿਹੜੇ ਨੇ ਉਹ ਪਿੰਕੀ ਨੂੰ ਲੈ ਕੇ ਗਏ ਨੇ ਜੀ ਸੈਂਟਰ ਦੇ ਵਿੱਚ ਕਿ ਇਹਨਾਂ ਤੋਂ ਛੱਡ ਤੈਨੂੰ ਉੱਥੋਂ ਜਿਹੜੀ ਆ ਜੀ ਰਾਹਤ ਜਿਹੜੀ ਆ ਉਹ ਦਿਵਾਉਣੇ ਆ। ਪਿੰਕੀ ਕਹਿੰਦਾ ਜੀ ਕਿ ਜਦੋਂ ਮੇਰੇ ਵਰਗੇ ਕਈ ਹੋਰ ਸੀਗੇ, ਜਦੋਂ ਉਹਨਾਂ ਦੀ ਸਜ਼ਾ ਤੋਂ ਬਾਅਦ ਬਹਾਲੀ ਹੋ ਸਕਦੀ ਹੈ ਤਾਂ ਮੇਰੀ ਬਹਾਲੀ ਜਿਹੜੀ ਆ ਜੀ ਉਹ ਕਿਉਂ ਨਹੀਂ ਹੋ ਸਕਦੀ। ਦੂਜੇ ਪਾਸੇ ਜਿਹੜੇ ਢਿੱਲੋਂ ਨੇ ਜੀ DIG GS ਢਿੱਲੋਂ, ਉਹ ਇਹ ਕਹਿੰਦੇ ਨੇ ਕਿ ਇਹ ਕੇਸ ਜਿਹੜਾ ਜੀ ਹੋਰਾਂ ਨਾਲੋਂ ਵੱਖਰਾ ਹੈ, ਉਹਦੀ ਬਹਾਲੀ ਦੇ ਵਿੱਚ ਮੈਂ ਕੁਝ ਵੀ ਗਲਤ ਜਿਹੜਾ ਉਹ ਨਹੀਂ ਕੀਤਾ।
ਔਰ ਇਹ ਕਿਹਾ ਜਾ ਰਿਹਾ ਕਿ ਬੇਸ਼ੱਕ ਜਿਹੜੇ ਢਿੱਲੋਂ ਨੇ ਜਿਨ੍ਹਾਂ ਨੂੰ ਬਦਲੀ ਕਰ ਦਿੱਤੀ ਗਈ ਆ ਉਹਨਾਂ ਨੇ ਇਹ ਸਾਰਾ ਕੁਝ ਕੀਤਾ, ਪਰ ਅਸਲ ਦੇ ਵਿੱਚ ਹੁਕਮ ਜਿਹੜੇ ਸੀਗੇ ਜੀ ਉੱਪਰੋਂ ਉਹਨਾਂ ਤੋਂ ਵੀ ਸੀਨੀਅਰ ਪੁਲਿਸ ਆਫੀਸਰਸ ਦੇ ਸਨ ਜਿਹੜੇ ਢਿੱਲੋਂ ਉਹਨਾਂ ਦੀ ਬਦਲੀ ਕਰਨ ਦੇ ਵਿੱਚ ਵੀ ਮੁੜ ਕੇ ਮੂਹਰੇ ਦਿਸੇ। ਜੀ ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਜੇ ਗੱਲ ਕਰੀਏ ਦਿੱਲੀ ਦੇ ਵਿੱਚ, ਤੁਸੀਂ ਜਿੱਦਾਂ ਕਹਿ ਰਹੇ ਸੀ ਵੀ ਉੱਥੇ ਵੀ ਪਾਰਾ ਵੱਧ ਰਿਹਾ ਅਤੇ ਜਿਹੜਾ ਸਿਆਸੀ ਪਾਰਾ ਵੀ ਉੱਥੇ ਕਾਫੀ ਤੇਜ਼ ਆ। ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਹੁਣ ਜਿਹੜੇ ਉੱਥੇ ਦੇ ਲੈਫਟੀਨੈਂਟ ਗਵਰਨਰ ਆ ਉਹਨਾਂ ਦੀ ਪਿੱਠ ਦੇ ਉੱਤੇ ਆਈ ਆ। ਰੇੜਕਾ ਸਰਕਾਰ ਦਾ, ਦਿੱਲੀ ਸਰਕਾਰ ਦਾ ਤੇ ਇਹਨਾਂ ਦਾ ਵੱਧਦਾ ਹੀ ਜਾ ਰਿਹਾ, ਸਿਖਰ ਤੇ ਪਹੁੰਚ ਗਿਆ ਜੀ। ਬਿਲਕੁਲ ਇਸ ਵੇਲੇ ਦਿੱਲੀ ਦੇ ਵਿੱਚ ਸੱਤਾ ਦੇ ਮਾਮਲੇ ਦੇ ਉੱਤੇ ਉਪ ਰਾਜਪਾਲ ਨਜੀਬ ਜੰਗ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਦੇ ਵਿਚਾਲੇ ਜਿਹੜਾ ਹਫ਼ਤੇ ਤੋਂ ਚੱਲ ਰਹੀ ਜਿਹੜੀ ਕਸ਼ਮਕਸ਼ ਸੀਗੀ ਜੀ, ਉਹ ਕੇਂਦਰ ਦੀ ਸਰਕਾਰ ਨੇ ਹੁਣ ਉਪ ਰਾਜਪਾਲ ਜਿਹੜੇ ਨਜੀਬ ਜੰਗ ਨੇ ਉਹਦਾ ਪੱਖ ਪੂਰਦਿਆਂ ਹੋਇਆ ਦਿੱਲੀ ਦੇ ਵਿੱਚ ਆਫੀਸਰਸ ਦੀਆਂ ਨਿਯੁਕਤੀਆਂ ਤੇ ਤਬਾਦਲਿਆਂ ਦਾ ਅਖਤਾਰ ਜਿਹੜਾ ਜੀ ਉਹ ਉਪ ਰਾਜਪਾਲ ਨੂੰ ਉਹਨੇ ਕਿਹਾ ਕਿ ਹਾਸਲ ਹੈ। ਇਹਦੇ ਸੰਬੰਧੀ ਚੁਸਤੀ ਵੇਖੋ ਜੀ, ਕੇਂਦਰ ਦੀ ਸਰਕਾਰ ਨੇ ਗਜ਼ਟ ਨੋਟੀਫਿਕੇਸ਼ਨ ਵੀ ਜਿਹੜਾ ਜੀ ਉਹ ਜਾਰੀ ਕਰਤਾ ਔਰ ਉਪ ਰਾਜਪਾਲ ਦੀ ਅਫਸਰਾਂ ਦੀਆਂ ਨਿਯੁਕਤੀਆਂ ਵਰਗੇ ਮਾਮਲਿਆਂ ਦੇ ਉੱਤੇ ਮੁੱਖ ਮੰਤਰੀ ਦੀ ਸਲਾਹ ਲੈਣੀ ਜ਼ਰੂਰੀ ਨਹੀਂ ਹੈ। ਇਹ ਜਿਹੜਾ ਨੋਟੀਫਿਕੇਸ਼ਨ ਦੇ ਵਿੱਚ ਜਿਹੜਾ ਜੀ ਇਹ ਲਿਖਤਾ ਗਿਆ। ਜਿਹੜੇ ਕੇਂਦਰੀ ਮੰਤਰੀ ਨੇ ਅਰੁਣ ਜੇਤਲੀ ਹੋਰੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਦਿੱਲੀ ਹੈ ਉਹ ਕੇਂਦਰ ਸ਼ਾਸਿਤ ਰਾਜ ਹੈ ਤੇ ਇਹਦੇ ਵਿੱਚ ਕੁਝ ਅਹਿਮ ਜਿਹੜੀ ਪਾਵਰ ਹੈ ਉਹ ਸੈਂਟਰ ਦੇ ਕੋਲ ਹੀ ਹੈ। ਬੇਸ਼ੱਕ ਉੱਥੇ ਦਿੱਲੀ ਦੇ ਵਿੱਚ ਚੁਣੀ ਹੋਈ ਸਰਕਾਰ ਜਿਹੜੀ ਹੈ ਉਹ ਕਿਉਂ ਨਾ ਹੋਵੇ। ਸਿੱਧਾ ਜਿਹੜਾ ਜੀ ਉਹ ਕੇਜਰੀਵਾਲ ਹੋਰਾਂ ਨੂੰ ਘੇਰਨਾ ਚਾਹੁੰਦੀ ਹੈ ਇਸ ਮਸਲੇ ਤੇ ਘੇਰ ਇੱਕ ਕਿਸਮ ਦੇ ਨਾਲ ਹਾਲ ਦੀ ਘੜੀ ਲਿਆ ਵੀ ਹੈ ਜੀ ਉਹਨਾਂ ਨੇ ਜੀ। ਔਰ ਜਿਹੜਾ ਕੇਂਦਰ ਦਾ ਨੋਟੀਫਿਕੇਸ਼ਨ ਹੈ ਜੀ ਉਹ ਇਹ ਕਹਿੰਦਾ ਹੈ ਕਿ ਮੁੱਖ ਮੰਤਰੀ ਦੇ ਨਾਲ ਮਸ਼ਵਰਾ ਕਰਨਾ ਉਪ ਰਾਜਪਾਲ ਦੀ ਮਰਜ਼ੀ ਦੇ ਉੱਤੇ ਡਿਪੈਂਡ ਹੈ, ਉਹ ਕਰੇ ਜਾਂ ਨਾ ਕਰੇ। ਅਫਸਰਾਂ ਦੀ ਨਿਯੁਕਤੀਆਂ ਦੇ ਤਬਾਦਲੇ, ਜਨਤਕ ਅਮਨ ਕਾਨੂੰਨ, ਪੁਲਿਸ, ਜ਼ਮੀਨ ਦੇ ਮਾਮਲਿਆਂ ਦੇ ਉੱਤੇ ਰਾਜਪਾਲ ਦਾ ਹੱਥ ਜਿਹੜਾ ਜੀ ਉੱਤੇ ਹੈ। ਅਫਸਰਾਂ ਦੀਆਂ ਸੇਵਾਵਾਂ ਦੇ ਮਾਮਲੇ ਵਿੱਚ ਦਿੱਲੀ ਸਰਕਾਰ ਦੀ ਕੋਈ ਕਾਰਜਕਾਰੀ ਸ਼ਕਤੀਆਂ ਨਹੀਂ ਹੈਗੀਆਂ, ਕੇਂਦਰ ਨੇ ਕਿਹਾ। ਔਰ ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਰੋਕੂ ਬ੍ਰਾਂਚ ਦੇ ਵੀ ਖੰਭ ਜਿਹੜੇ ਉਹ ਕੁਤਰ ਦਿੱਤੇ ਗਏ ਨੇ ਜੀ। ਇਸ ਕਰਕੇ ਕਿਉਂਕਿ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਗੱਲ ਕਹੀ ਹੈ ਕਿ ਜਿਹੜਾ ਇੱਕ ਇੱਥੇ ਇੰਡਸਟਰੀ ਚੱਲ ਰਹੀ ਸੀ ਤਬਾਦਲਿਆਂ ਵਾਲੀ, ਉਹ ਕਹਿੰਦੇ ਅਸੀਂ ਉਹ ਇੰਡਸਟਰੀ ਜਿਹੜੀ ਬੰਦ ਕਰਤੀ ਜਿਹੜੀ ਲੱਖਾਂ ਕਰੋੜਾਂ ਰੁਪਈਏ ਕਮਾਉਂਦੀ ਸੀ, ਜਿਹਦੇ ਕਰਕੇ ਐਕਚੁਅਲੀ ਇਹ ਨਾ ਜੀ ਇਹ ਔਖੇ ਨੇ ਇਸ ਗੱਲ ਤੋਂ ਕਿ ਇਹ ਕਿਉਂ ਜਿਹੜਾ ਜੀ ਉਹ ਕੀਤਾ ਗਿਆ। ਅਰਵਿੰਦ ਕੇਜਰੀਵਾਲ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਲਾਈ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਜਿਹੜੀ ਹੈ ਜੀ ਉਪ ਰਾਜਪਾਲ ਤੇ ਆਪਣੇ 3 ਵਿਧਾਇਕਾਂ ਦੇ ਰਾਹੀਂ ਦਿੱਲੀ ਦੇ ਉੱਤੇ ਰਾਜ ਕਰਨਾ ਚਾਹੁੰਦੀ ਹੈ ਔਰ ਉਹਨਾਂ ਨੇ ਦਿੱਲੀ ਦੇ ਲੋਕਾਂ ਦੀ ਪਿੱਠ ਦੇ ਵਿੱਚ ਜਿਹੜਾ ਜੀ ਉਹ ਛੁਰਾ ਮਾਰਿਆ ਹੈ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਆੜ੍ਹਤੀਏ ਦੀ ਦੁਕਾਨ ਦੇ ਸਾਹਮਣੇ ਜਿਹੜਾ ਜੀ ਆ ਕੇ ਇੱਕ ਕਿਸਾਨ ਨੇ ਆਪਣੇ ਆਪ ਨੂੰ ਅੱਗ ਲਾਈ। ਕਿਸਾਨਾਂ ਦੀਆਂ ਖੁਦਕੁਸ਼ੀਆਂ ਜਿਹੜਾ ਜੀ ਰੋਜ਼ ਦਾ ਵਰਤਾਰਾ ਹੀ ਤਕਰੀਬਨ ਹੋ ਗਿਆ। ਇਹ ਬਠਿੰਡੇ ਦੇ ਪੈਂਦਾ ਜੀ ਕਸਬਾ ਭਗਤਾ ਭਾਈ ਕਾ ਜੀ। ਇੱਥੇ ਇੱਕ ਕਰਜ਼ੇ ਦੇ ਵਿੱਚ ਜਿਹੜਾ ਜੀ ਡੁੱਬਿਆ ਹੋਇਆ ਕਿਸਾਨ ਜਿਹੜਾ ਸੀਗਾ ਉਹਨੇ ਆੜ੍ਹਤੀਏ ਦੀ ਦੁਕਾਨ ਦੇ ਅੱਗੇ ਆ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਕਿਸਾਨ ਨੇ ਆਪਣੇ ਉੱਤੇ ਮਿੱਟੀ ਦਾ ਤੇਲ ਪਾ ਕੇ ਅੱਗ ਜਿਹੜੀ ਲਾ ਲਈ। ਜਿਹੜੇ ਮੌਕੇ ਦੇ ਉੱਤੇ ਜਾ ਰਹੇ ਲੋਕ ਸੀ ਉਹਨਾਂ ਨੇ ਕਿਸਾਨ ਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕੀਤੀ। 50% ਜਿਹੜਾ ਜੀ ਸੜ ਗਿਆ। ਇਹ ਹਸਪੀਟਲ ਭਗਤਾ ਭਾਈਕਾ ਦੇ ਵਿੱਚ ਉਹਨੂੰ ਜਿਹੜਾ ਜੀ ਉਹ ਦਾਖਲ ਕਰਵਾਇਆ ਗਿਆ। ਜਿਹੜਾ ਇਹ ਜ਼ਿਮੀਂਦਾਰ ਸੀਗਾ ਜੀ ਉਹਨੇ ਇਹ ਕਦਮ ਜਿਹੜਾ ਜੀ ਉਦੋਂ ਚੁੱਕਿਆ ਜਦੋਂ ਉਹਦੇ ਨਾਲ ਉਹਦੀ ਮਾਂ ਤੇ ਲੜਕੀ ਜਿਹੜੀ ਸੀਗੀ ਉਹ ਵੀ ਉਸ ਜਗ੍ਹਾ ਦੇ ਉੱਤੇ ਪਹੁੰਚੀਆਂ ਹੋਈਆਂ ਸੀਗੀਆਂ ਜੀ। ਵਾਂਦਰ ਰੋਡ ਦਾ ਕਿਸਾਨ ਹੈ ਸੰਤਾ ਸਿੰਘ। ਇਹ ਜਿਹੜਾ ਭਗਤੇ ਦੇ ਆੜ੍ਹਤੀਏ ਸੁਖਦੇਵ ਕੁਮਾਰ ਨੂੰ ਆਪਣੀ ਉਹਨੇ ਜ਼ਮੀਨ ਵੇਚੀ ਸੀ, ਜਿਹਦਾ ਪੈਸਿਆਂ ਦਾ ਲੈਣ ਦੇਣ ਆੜ੍ਹਤੀਏ ਦੇ ਵੱਲ ਅਜੇ ਖੜਾ ਸੀਗਾ ਜੀ। ਉਹ ਪੈਸੇ ਜਿਹੜੇ ਉਹਦੇ ਦਿੰਦਾ ਨਹੀਂ ਸੀਗਾ। ਕਿਸਾਨ ਦੀ ਜਿਹੜੀ ਧੀ ਰਾਜਵਿੰਦਰ ਕੌਰ ਆ ਉਹ ਕਹਿੰਦੀ ਹੈ ਕਿ ਆੜ੍ਹਤੀਏ ਤੋਂ ਜਦੋਂ ਜ਼ਮੀਨ ਤੇ ਪੈਸੇ ਮੰਗੇ ਤਾਂ ਉਹਨੇ ਬੇਇੱਜ਼ਤੀ ਕਰਕੇ ਦੁਕਾਨ ਦੇ ਵਿੱਚੋਂ ਜਿਹੜਾ ਜੀ ਉਹਨੂੰ ਬਾਹਰ ਕੱਢ ਦਿੱਤਾ। ਜਿਹੜਾ ਸੁਖਦੇਵ ਕੁਮਾਰ ਆੜ੍ਹਤੀ ਆ ਉਹ ਕਹਿੰਦਾ ਕਿ ਜਿਹੜਾ ਕਿਸਾਨ ਸੰਤਾ ਸਿੰਘ ਹੈ 2 ਸਾਲ ਪਹਿਲਾਂ ਉਹਨੇ ਜ਼ਮੀਨ ਵੇਚੀ ਸੀਗੀ, ਪਰ ਜ਼ਮੀਨ ਦਾ ਇੰਤਕਾਲ ਕਰਾਉਣ ਦੀ ਥਾਂ ਦੇ ਉੱਤੇ ਕਿਸਾਨ ਨੇ ਉਹ ਜ਼ਮੀਨ ਜਿਹੜੀ ਸੀ ਕਿਸੇ ਹੋਰ ਨੂੰ ਵੇਚ ਦਿੱਤੀ। ਉਹ ਕਹਿੰਦਾ ਮੇਰੇ ਵੱਲ ਕੋਈ ਉਹਦਾ ਬਕਾਇਆ ਜਿਹੜਾ ਜੀ ਉਹ ਨਹੀਂ ਰਹਿੰਦਾ, ਕਿਉਂਕਿ ਆੜ੍ਹਤੀਆਂ ਦਾ ਜਿਹੜਾ ਹਿਸਾਬ ਕਿਤਾਬ ਉਹ ਕਿਹੜਾ ਸਰਕਾਰ ਦੇ ਕੋਲੇ ਰਜਿਸਟਰਡ ਹੈ ਜੀ। ਉਹਨੇ ਵਹੀਆਂ ਖਾਤੇ ਜਿਹੜੇ ਉਹ ਬਦਲ ਦਿੱਤੇ ਹੋਣੇ ਨੇ ਜੀ, ਜਿਹਦੇ ਇਹ ਜਿਹੜਾ ਵਿਚਾਰਾ ਕਿਸਾਨ ਸੀਗਾ ਜੀ ਜਿਹਦੇ ਆਤਮ ਹੱਤਿਆ ਕਰਨ ਦੇ ਵਾਸਤੇ ਉਹਨੂੰ ਮਜਬੂਰ ਹੋਣਾ ਪੈ ਗਿਆ ਜੀ ਇੱਥੇ। ਜੀ 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 ਬਿਲਕੁਲ ਜੀ। ਇਹ ਬੜਾ ਇੱਕ ਸੰਵੇਦਨਸ਼ੀਲ ਮਾਮਲਾ ਹੈ ਅਤੇ ਲਗਾਤਾਰ ਇੱਦਾਂ ਦੇ ਵਰਤਾਰੇ ਜਿਹੜੇ ਆ ਬਹੁਤ ਜ਼ਿਆਦਾ ਹੁਣ ਘਟਣ ਲੱਗ ਗਏ ਨੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਨਾਨਕਸ਼ਾਹੀ ਕੈਲੰਡਰ, ਮੂਲ ਨਾਨਕਸ਼ਾਹੀ ਜਾਂ ਹੁਣ ਜਿਹੜਾ ਆ ਸੋਧਿਆ ਹੋਇਆ, ਉਸ ਨੂੰ ਲੈ ਕੇ ਜਿਹੜੀ ਸੰਗਤ ਆ ਕਾਫੀ ਵੰਡੀ ਹੋਈ ਨਜ਼ਰ ਆ ਰਹੀ ਹੈ।
ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਵੱਲੋਂ ਜਿਹੜਾ ਨਵਾਂ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਜਿਹੜਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਜਿਹੜਾ ਜੀ ਉਹ 22 ਮਈ ਨੂੰ ਜਿਹੜਾ ਕੱਲ ਇੱਥੇ ਮਨਾਇਆ ਗਿਆ। ਪਰ ਮੂਲ ਨਾਨਕਸ਼ਾਹੀ ਕੈਲੰਡਰ ਦੇ ਸਮਰਥਕ ਜਿਹੜੇ ਨੇ ਜੀ ਉਹਨਾਂ ਦੇ ਵੱਲੋਂ ਇਹ ਸ਼ਹੀਦੀ ਪੁਰਬ ਜਿਹੜਾ ਜੀ 16 ਜੂਨ ਨੂੰ ਮਨਾਇਆ ਜਾਊਗਾ। ਕੈਲੰਡਰ ਦੇ ਵਾਲ ਕਰਕੇ ਸ਼ਹੀਦੀ ਪੁਰਬ ਜਿਹੜਾ ਜੀ 2 ਵਾਰੀ ਮਨਾਇਆ ਜਾਊਗਾ। ਮੂਲ ਨਾਨਕਸ਼ਾਹੀ ਕੈਲੰਡਰ ਦੇ ਸਮਰਥਕਾਂ ਦੇ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕਾ ਸਿੱਖ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਨਾ ਭਰਾਵਾਂ ਦੀ ਅਗਵਾਈ ਵਾਲਾ ਦਿੱਲੀ ਅਕਾਲੀ ਦਲ, ਵੱਖ-ਵੱਖ ਸਿੱਖ ਜਥੇਬੰਦੀਆਂ ਜਿਹਦੇ ਵਿੱਚ ਦਲ ਖਾਲਸਾ, ਹੋਰ ਸਿੱਖ ਜਥੇਬੰਦੀਆਂ ਸ਼ਾਮਲ ਨੇ। ਇਹਨਾਂ ਦੇ ਵੱਲੋਂ 16 ਜੂਨ ਨੂੰ ਜਿਹੜਾ ਜੀ ਉਹ ਮਨਾਇਆ ਜਾਣਾ। ਭਾਰਤ ਦੇ ਵਿੱਚ ਸਥਿਤ ਜਿਹੜਾ ਪਾਕਿਸਤਾਨ ਦਾ ਹੈਗਾ ਜੀ ਸਫਾਰਤਖਾਨਾ, ਉਹਨੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਦੇ ਸਿੱਖ ਸ਼ਰਧਾਲੂਆਂ ਨੂੰ 22 ਮਈ ਨੂੰ ਜਿਹੜਾ ਸ਼ਹੀਦੀ ਪੁਰਬ ਮਨਾਉਣ ਦੇ ਵਾਸਤੇ ਪਾਕਿਸਤਾਨ ਜਾਣ ਦੇ ਵੀਜ਼ੇ ਹੀ ਨਹੀਂ ਦਿੱਤੇ। ਉਹ ਕਹਿੰਦੇ ਜਦੋਂ ਇਹ ਹੈ ਹੀ ਨਹੀਂਗਾ ਜੀ ਜਿਹੜਾ ਸ਼ਹੀਦੀ ਦਿਹਾੜਾ ਹੈ ਤਾਂ 16 ਜੂਨ ਨੂੰ ਹੈ, ਤੁਸੀਂ 22 ਦੇ ਵਾਸਤੇ ਵੀਜ਼ੇ ਜਿਹੜੇ ਆ ਜੀ ਉਹ ਕਿਵੇਂ ਅਪਲਾਈ ਕਰ ਰਹੇ ਹੋ? ਕਿਉਂਕਿ ਜੇ ਪਾਕਿਸਤਾਨ ਦੇ ਵਿੱਚ ਸਥਿਤ ਸਿੱਖ ਜਿਹੜੀ ਕਮੇਟੀ ਹੈ ਜੀ ਉਹ 16 ਜੂਨ ਨੂੰ ਜਿਹੜਾ ਜੀ ਉਹ ਮਨਾਊਗੀ। ਔਰ ਸਰਨਾ ਭਰਾਵਾਂ ਦੀ ਅਗਵਾਈ ਦੇ ਵਿੱਚ 400 ਸਿੱਖ ਜਿਹੜੇ ਨੇ ਜੀ ਉਹ ਸੜਕ ਦੇ ਰਸਤੇ ਰਾਹੀਂ ਪਾਕਿਸਤਾਨ ਜਿਹੜਾ ਜੀ ਉਹ ਜਾਣਗੇ। ਇਹਦੇ ਨਾਲ ਜਿਹੜੀ ਸਿੱਖ ਸੰਗਤ ਹੈ ਨਾ ਜੀ ਉਹ ਵੰਡੀ ਗਈ ਹੈ। ਔਰ ਇਸ ਗੱਲ ਦੇ ਪਹਿਲਾਂ ਹੀ ਪਤਾ ਸੀਗਾ ਜੀ, ਕਿਉਂਕਿ ਜਦੋਂ ਇਹ ਜਿਹੜਾ ਜੀ ਮਾਮਲਾ ਸਾਹਮਣੇ ਆਇਆ ਸੀਗਾ, ਤੱਤ ਭਰਤੀ ਜਿਹੜੇ ਕਈ ਕੈਲੰਡਰ ਜਿਹੜੇ ਸੀਗੇ ਉਹ ਇਕੱਠੇ ਕਰਕੇ ਇੱਕ ਜਿਹੜਾ ਸਾਹਮਣੇ ਲਿਆ ਕੇ ਕਰ ਦਿੱਤਾ ਗਿਆ ਸੀਗਾ ਕਿ ਇਹਦੇ ਨਾਲ ਭੰਬਲ ਭੂਸਾ ਜਿਹੜਾ ਜੀ ਉਹ ਕ੍ਰੀਏਟ ਹੋ ਜਾਣਾ। ਤੇ ਸ਼ਾਇਦ ਇਹ ਭੰਬਲ ਭੂਸਾ ਕ੍ਰੀਏਟ ਕਰਨ ਦੇ ਵਾਸਤੇ ਹੀ ਸਾਰਾ ਕੁਝ ਜਿਹੜਾ ਸੀਗਾ ਉਹ ਕੀਤਾ ਗਿਆ ਸੀਗਾ। ਜਿਵੇਂ 10ਵੇਂ ਪਾਤਸ਼ਾਹ ਦਾ ਜਿਹੜਾ ਗੁਰਪੁਰਬ ਸੀਗਾ ਉਸ ਟਾਈਮ ਦੇ ਉੱਤੇ ਵਿੱਚ ਲਿਆਂਦਾ ਗਿਆ ਸੀਗਾ ਜੀ, ਜਦੋਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦਾ ਜਿਹੜੇ ਸ਼ਹੀਦੀ ਦਿਹਾੜਾ ਸੀਗਾ ਉਹ ਮਨਾਇਆ ਜਾ ਰਿਹਾ ਸੀਗਾ ਜੀ। ਸੋ ਇਹ ਵੀ ਹੁਣ ਜਿਹੜਾ ਜੀ ਇਹ ਨਵਾਂ ਦੇਖੋ ਭੰਬਲ ਭੂਸਾ ਕ੍ਰੀਏਟ ਕਰਤਾ ਤੇ ਸੰਗਤ ਇਹਦੇ ਨਾਲ ਜਿਹੜੀ ਵੰਡੀ ਗਈ ਹੈ ਜੀ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਪਸ਼ੂ ਮੇਲੇ ਜਿਹੜੇ ਹੁੰਦੇ ਆ ਪੰਜਾਬ ਦੇ ਵਿੱਚ, ਉਹਨਾਂ ਨੂੰ ਲੈ ਕੇ ਵੀ ਲੁੱਟੇਗੀ ਸਰਕਾਰ। ਐਕਚੁਅਲੀ ਜੀ ਪੰਜਾਬ ਸਰਕਾਰ ਨੇ ਹੁਣ ਜਿਹੜੇ ਪਸ਼ੂਆਂ ਦੇ ਮੇਲਿਆਂ ਵਾਲੀ ਜ਼ਮੀਨ ਹੈ ਉਹਦੇ ਉੱਤੇ ਨਿਗਾਹ ਲਾ ਲਈ ਹੈ ਜੀ। ਪੰਜਾਬ ਸਰਕਾਰ ਵਿਕਾਸ ਪ੍ਰੋਜੈਕਟਾਂ ਦੇ ਵਾਸਤੇ ਨਵੀਂ ਜ਼ਮੀਨ ਐਕਵਾਇਰ ਕਰਨ ਦੇ ਝੰਜਟ ਤੋਂ ਬਚਣਾ ਚਾਹੁੰਦੀ ਹੈ ਤੇ ਪਸ਼ੂ ਮੇਲਿਆਂ ਵਾਲੀ ਜ਼ਮੀਨ ਜਿਹੜੀ ਹੈ ਉਹ ਸੌਖੇ ਤਰੀਕੇ ਦੇ ਨਾਲ ਉਹਨੂੰ ਮਿਲ ਸਕਦੀ ਹੈ ਜੀ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਜਿਹੜੇ ਵੱਡੇ ਛੋਟੇ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੀ ਜਾਇਦਾਦ ਕਾਫੀ ਪਈ ਆ ਜਿੱਥੇ ਮਹੀਨੇਵਾਰ ਪਸ਼ੂ ਮੇਲੇ ਲੱਗਦੇ ਨੇ। ਪੰਜਾਬ ਸਰਕਾਰ ਨੂੰ ਪਿਛਲੇ 8 ਸਾਲਾਂ ਦੇ ਵਿੱਚ 200 ਕਰੋੜ ਰੁਪਏ ਦੀ ਕਮਾਈ ਇਕੱਲੇ ਪਸ਼ੂ ਮੇਲਿਆਂ ਤੋਂ ਹੋਈ ਹੈ ਜੀ। ਔਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਜਿਹੜੇ ਆ ਜੀ ਉਹਦੇ ਤੋਂ ਮਿਲੀ ਜਿਹੜੀ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਅੰਮ੍ਰਿਤਸਰ ਦੇ ਵੱਲਾ ਦੇ ਵਿੱਚ ਪਸ਼ੂ ਮੇਲਾ ਗਰਾਊਂਡ ਦਾ ਰਕਬਾ 30 ਏਕੜ 5 ਕਨਾਲ ਹੈ। ਇਸ ਰਕਬੇ ਵਿੱਚੋਂ 24 ਕਨਾਲ 6 ਮਰਲੇ ਜਗ੍ਹਾ ਮੱਛੀ ਮਾਰਕੀਟ ਬਣਾਉਣ ਵਾਸਤੇ ਦਿੱਤੀ ਗਈ ਹੈ। ਬਰਨਾਲੇ ਦੇ ਵਿੱਚ ਪਸ਼ੂ ਮੇਲੇ ਦੀ ਗਰਾਊਂਡ ਜਿਹੜੀ 60 ਕਨਾਲ 11 ਮਰਲੇ, ਇਹ ਸਾਰੀ ਜ਼ਮੀਨ ਜ਼ਿਲ੍ਹਾ ਪ੍ਰੀਸ਼ਦ ਦਾ ਦਫ਼ਤਰ ਬਣਾਉਣ ਵਾਸਤੇ ਦੇ ਦਿੱਤੀ ਗਈ ਹੈ। ਪਹਿਲਾਂ ਇਸ ਜਗ੍ਹਾ ਦੇ ਉੱਤੇ ਸ਼ਹੀਦ ਭਗਤ ਸਿੰਘ ਪਾਰਕ ਬਣਾਇਆ ਗਿਆ ਸੀਗਾ। ਨਗਰ ਕੌਂਸਲ ਬਰਨਾਲਾ ਨੇ 7 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਪਾਰਕ ਬਣਾਇਆ ਸੀਗਾ। ਹੁਣ ਇਹ ਜਗ੍ਹਾ ਜਿਹੜੀ ਹੈ ਜੀ ਪ੍ਰੀਸ਼ਦ ਕੰਪਲੈਕਸ ਨੂੰ ਦੇ ਦਿੱਤੀ ਗਈ ਹੈ। ਮੌੜ ਮੰਡੀ ਦੇ ਵਿੱਚ ਪਸ਼ੂ ਮੇਲੇ ਦੀ ਗਰਾਊਂਡ ਦੀ ਜਿਹੜੀ 28 ਏਕੜ ਜ਼ਮੀਨ ਦੇ ਵਿੱਚੋਂ 2 ਏਕੜ ਜ਼ਮੀਨ ਸੀਵਰੇਜ ਪਲਾਂਟ ਦੇ ਵਾਸਤੇ ਦੇ ਦਿੱਤੀ ਗਈ ਹੈ। ਰਾਮਾ ਮੰਡੀ ਦੇ ਵਿੱਚ ਜਿਹੜੀ ਪਸ਼ੂ ਮੇਲਾ ਗਰਾਊਂਡ ਹੈ ਜੀ 130 ਕਨਾਲਾਂ ਜ਼ਮੀਨ ਜਿਹੜੀ ਹੈ ਜਿਹਦੇ ਚ 64 ਕਨਾਲਾਂ ਜ਼ਮੀਨ ਹੈ ਪੰਜਾਬ ਮੰਡੀ ਬੋਰਡ ਨੂੰ ਵੇਚ ਦਿੱਤੀ ਗਈ ਹੈ। ਰਾਮਪੁਰਾ ਸ਼ਹਿਰ ਦੇ ਵਿੱਚ ਪਸ਼ੂ ਮੇਲੇ ਦੀ ਗਰਾਊਂਡ ਜਿਹੜੀ 23 ਏਕੜ ਜ਼ਮੀਨ ਹੈ, ਇਹਦੇ ਚੋਂ 5 ਏਕੜ ਜ਼ਮੀਨ ਜਿਹੜੀ ਹੈ ਜੀ ਉਹ ਨਵਾਂ ਬਣ ਰਿਹਾ ਜਿਹੜਾ ਵੈਟਰਨਰੀ ਕਾਲਜ ਆ ਉਹਨੂੰ ਦੇ ਦਿੱਤੀ ਗਈ ਹੈ। ਭਾਵ ਕਿ ਇਹ ਜ਼ਮੀਨਾਂ ਜਿਹੜੀਆਂ ਜੀ ਇਹਦੇ ਉੱਤੇ ਹੁਣ ਨਿਗਾਹ ਤੇ ਸ਼ਾਇਦ ਪਸ਼ੂ ਮੇਲੇ ਜਿੱਥੇ ਲੱਗਦੇ ਨੇ ਗਰਾਊਂਡਾਂ ਦੇ ਉੱਤੇ ਇਹ ਛੇਤੀ ਇਹਨਾਂ ਨੇ ਜਿਹੜੀਆਂ ਜੀ ਉਹ ਵੇਚ ਦੇਣੀਆਂ ਨੇ। ਸਿਕੰਦਰ ਸਿੰਘ ਮਲੂਕਾ ਹੋਰੀ ਕਹਿੰਦੇ ਨੇ ਕਿ ਇਹ ਸਰਪਲਸ ਜ਼ਮੀਨ ਜਿਹੜੀ ਹੈ ਜੀ ਉਹ ਕਹਿੰਦੇ ਜਿਹੜੇ ਸ਼ਹਿਰਾਂ 'ਚ ਪਸ਼ੂ ਮੇਲੇ ਲੱਗਣੇ ਬੰਦ ਹੋ ਗਏ ਸੀਗੇ ਉੱਥੇ ਵੇਚੀ ਜਾ ਰਹੀ ਹੈ। ਜੇ ਪਸ਼ੂ ਮੇਲੇ ਲੱਗਣੇ ਬੰਦ ਹੋ ਗਏ ਸੀ ਸਰਕਾਰ ਨੇ 200 ਕਰੋੜ ਰੁਪਏ ਕਿੱਥੋਂ ਕਮਾ ਲਿਆ ਜੀ ਫਿਰ। ਇਸ ਕਰਕੇ ਇਹ ਇੱਕ ਕਿਸਮ ਦੇ ਨਾਲ ਹਰ ਚੀਜ਼ ਜਿਹੜੀ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਜੀ, ਜਿੱਥੋਂ ਕਿਸਾਨਾਂ ਨੂੰ ਲੱਗਦਾ ਹੈ ਕਿ ਕੋਈ ਫਾਇਦਾ ਹੋ ਸਕਦਾ ਹੈ ਉਹਨੂੰ ਹੜੱਪਣ ਦੇ ਵਾਸਤੇ, ਉਹਨੂੰ ਨਿਗਲਣ ਦੇ ਵਾਸਤੇ ਸਰਕਾਰ ਜਿਹੜੀ ਹੈ ਜੀ ਉਹ ਨਿਰੰਤਰ ਕੋਸ਼ਿਸ਼ਾਂ ਕਰੀ ਜਾਂਦੀ ਜੀ। ਤੇ ਜੇ ਕਿਸਾਨ ਹੀ ਨਹੀਂ ਰਿਹਾ ਪੰਜਾਬ ਦੇ ਵਿੱਚ ਤੇ ਫਿਰ ਰੱਖਣਾ ਕਿਹਨੂੰ ਚਾਹੁੰਦੇ ਆ ਜਾਂ ਆਪ ਕਿਤੇ ਹੋਰ ਜਾਣਾ ਇਹਨਾਂ ਨੇ? ਮੰਗਲ ਗ੍ਰਹਿ ਤੇ ਜੀ ਆਪ ਤਾਂ ਉੱਥੇ ਚਲੇ ਜਾਣਾ ਜੀ ਇਹਨਾਂ ਨੇ ਗੱਲ ਬੱਸਾਂ ਦੇ ਰਾਹੀਂ, ਤੇ ਇੱਥੇ ਜਿਹੜੀ ਜੀ ਉਹ ਭੰਗ ਭੁੱਜੂਗੀ ਫਿਰ ਜਿਹੋ ਜਿਹੇ ਹਾਲਾਤ ਇਹ ਬਣਾ ਰਹੇ ਨੇ। ਕਿਉਂਕਿ ਬੰਦਾ ਉਹ ਚੀਜ਼ ਸਵਾਰਦਾ ਨਾ ਜੀ ਜਿੱਥੇ ਉਹਨੇ ਰਹਿਣਾ ਹੋਵੇ। ਇਹਨਾਂ ਨੇ ਤਾਂ ਇੱਥੇ ਰਹਿਣਾ ਨੀਗਾ ਜੀ। ਜਿਸ ਕਿਸਮ ਦੇ ਹਾਲਾਤ ਇਹ ਜਿਹੜੇ ਬਣਾ ਰਹੇ ਨੇ ਇੱਥੇ ਤਾਂ ਆਮ ਮਾਤੜ ਵਿਚਾਰਾ ਹੀ ਜਿਹੜਾ ਉਹ ਰਹੂਗਾ ਜੀ। ਜੀ ਤੇ ਅਗਲੀ ਗੱਲ ਕਰਦੇ ਹਾਂ, ਪਾਕਿਸਤਾਨ ਨੇ ਗੰਢੇ ਤੇ ਟਮਾਟਰ ਮੋੜੇ। ਇਹ ਜਿਹੜਾ ਪੰਜਾਬ ਦੇ ਵਿੱਚੋਂ ਭਾਰਤ ਦੇ ਵਿੱਚੋਂ ਵਪਾਰ ਕਰਨ ਵਾਲੇ ਨੇ ਜੀ ਉਹਨਾਂ ਨੂੰ ਇਹ ਨਵੀਂ ਮੁਸ਼ਕਿਲ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ
ਪੈ ਰਿਹਾ। ਜਦੋਂ ਕੋਈ ਚੀਜ਼ ਜਿਹੜੀ ਦੂਜੇ ਪਾਸੇ ਜਾਂਦੀ, ਜਦੋਂ ਉੱਥੋਂ ਮੋੜ ਦਿੱਤੀ ਜਾਂਦੀ ਹੈ, ਫਿਰ ਜਿਹੜਾ ਵਪਾਰੀ ਹੈ ਜੀ ਉਹਨਾਂ ਨੂੰ ਘਾਟਾ ਇਹਦਾ ਜਿਹੜਾ ਪੈਂਦਾ ਜੀ। ਪਾਕਿਸਤਾਨੀ ਅਧਿਕਾਰੀਆਂ ਨੇ ਜਿਹੜਾ ਇਹ ਸੜਕੀ ਰਸਤੇ ਦੇ ਰਾਹੀਂ ਟਮਾਟਰਾਂ ਦੀ ਜਿਹੜੀ ਖੇਪ ਹੈ ਉਹ ਲੈਣ ਤੋਂ ਨਾਂਹ ਕਰਤੀ ਹੈ। ਇਹ ਤੋਂ ਪਹਿਲਾਂ ਗੰਢਿਆਂ ਦੀ ਖੇਪ ਜਿਹੜੀ ਸੀ ਉਹਦੇ 4 ਟਰੱਕ ਵਾਪਸ ਜਿਹੜੇ ਉਹ ਮੋੜ ਚੁੱਕੇ ਨੇ ਜੀ। ਪਾਕਿਸਤਾਨ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਇਸ ਤਰ੍ਹਾਂ ਦਾ ਮਾਲ ਜਿਹੜਾ ਜੀ ਉਹਨੇ ਕਿਹਾ ਕਿ ਭੇਜਣ ਤੋਂ ਗਰੇਜ਼ ਜਿਹੜਾ ਉਹ ਕਰਨਾ ਸ਼ੁਰੂ ਕਰਤਾ। ਭਾਰਤ ਦੇ ਜਿਹੜੇ ਵਪਾਰੀ ਨੇ ਉਹ ਇੱਦਾਂ ਦੀ ਸਥਿਤੀ ਦੇ ਵਿੱਚ ਨੁਕਸਾਨ ਤੋਂ ਬਚਣ ਦੇ ਵਾਸਤੇ ਨਵੇਂ ਰਾਹ ਜਿਹੜੇ ਜੀ ਉਹ ਲੱਭ ਰਹੇ ਨੇ। ਪਾਕਿਸਤਾਨੀ ਅਧਿਕਾਰੀਆਂ ਨੇ ਟਮਾਟਰਾਂ ਦੇ ਨਾਲ ਲੱਦੇ ਹੋਏ ਜਿਹੜੇ 3 ਟਰੱਕ ਵਾਪਸ ਜਿਹੜੇ ਉਹ ਭੇਜੇ ਨੇ। ਇਹ ਕਿਹਾ ਜਾ ਰਿਹਾ ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਜਿਹੜੀ ਫਸਲ ਹੈ ਉਹ ਭਰਵੀ ਹੋਈ ਹੈ ਗੰਢਿਆਂ ਦੀ ਤੇ ਟਮਾਟਰਾਂ ਦੀ ਖਾਸ ਤੌਰ ਦੇ ਉੱਤੇ। ਇਸ ਕਰਕੇ ਜਿਹੜਾ ਵਪਾਰੀ ਉੱਧਰ ਹੈ ਜੀ ਜਿਹੜੇ ਖਰੀਦੇ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਹੁਣ ਇਹਦੀ ਜ਼ਰੂਰਤ ਨਹੀਂ ਹੈ। ਹੁਣ ਮੁਸ਼ਕਿਲ ਜਿਹੜੀ ਹੈ ਜੀ ਉਹ ਕਿੱਥੇ ਆਈ ਇਹਦੇ ਵਿਚਾਲੇ ਕਿ ਜੇ ਉਹਨਾਂ ਨੂੰ ਜ਼ਰੂਰਤ ਨਹੀਂ ਸੀਗੀ ਤੇ ਫਿਰ ਉਹਨਾਂ ਨੇ ਇਸ ਪਾਸੇ ਤੋਂ ਜਿਹੜੇ ਜੀ ਉਹ ਖਰੀਦੇ ਕਿਉਂ। ਟਮਾਟਰ ਅਤੇ ਅਦਰਕ ਦੀ ਜਿਹੜੀ ਖੇਪ ਆ ਉਹ ਲੈਣ ਤੋਂ ਨਾ ਉਹਨਾਂ ਨੇ ਕਿਉਂ ਕੀਤੀ, ਇਹਦੇ ਵਾਸਤੇ ਕੁਝ ਵੀ ਜਿਹੜਾ ਜੀ ਉਹ ਇੱਧਰ ਭਾਰਤ ਵਾਲੀ ਸਾਈਡ ਦੇ ਉੱਤੇ ਜਿਹੜੇ ਵਪਾਰੀ ਨੇ ਉਹਨਾਂ ਨੂੰ ਪਤਾ ਜਿਹੜਾ ਨਹੀਂ ਲੱਗ ਰਿਹਾ ਜੀ ਕਿ ਕੀ ਜਿਹੜਾ ਰੀਜ਼ਨ ਰਿਹਾ। ਇੱਕੋ ਰੀਜ਼ਨ ਹੀ ਕਿਹਾ ਜਾ ਰਿਹਾ ਕਿ ਉੱਧਰ ਸਸਤੇ ਹੋ ਗਏ, ਇਸ ਕਰਕੇ ਉਹ ਇਹ ਜਿਹੜੇ ਪੰਜਾਬ ਵਾਲੇ ਜਾਂ ਭਾਰਤ ਵਾਲੀ ਸਾਈਡ ਵਾਲੇ ਜਿਹੜੇ ਟਮਾਟਰ ਤੇ ਗੰਢੇ ਸੀਗੇ ਉਹਨਾਂ ਨੂੰ ਲੱਗਦਾ ਸੀਗਾ ਇਹ ਹੁਣ ਘਾਟੇ ਦਾ ਸੌਦਾ, ਜਿਹਦੇ ਕਰਕੇ ਉਹਨਾਂ ਨੇ ਬਿਲਕੁਲ ਉੱਤੋਂ ਜਿਹੜਾ ਜੀ ਉਹ ਮੋੜ ਦਿੱਤਾ ਉਸ ਟਾਈਮ ਦਿੱਤੇ ਜਦੋਂ ਕਿ ਇਹ ਸਰਹੱਦ ਕ੍ਰੋਸ ਕਰ ਰਹੇ ਸਨ ਜੀ ਟਰੱਕ। ਜੀ 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 ਅਤੇ ਅਗਲੀ ਜੇ ਆਪਾਂ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਲਈ ਜਿਹੜੀ ਆ ਪ੍ਰਤਾਪ ਬਾਜਵਾ ਹੋਣਾ ਦੀ ਜਿਹੜੀ ਸੁਰ ਜਿਹੜੀ ਆ ਜੀ ਉਹ ਨਰਮ ਹੁੰਦੀ ਨਜ਼ਰ ਆ ਰਹੀ ਆ। ਕੁਛ ਲੱਗਦਾ ਤਾਂ ਹੈ ਜੀ, ਪਤਾ ਨਹੀਂ ਇਹ ਥੋੜ੍ਹ ਚਿਰ ਆ ਜਾਂ ਕੀ ਰੀਜ਼ਨ ਆ ਜੀ। ਉਹਨਾਂ ਨੇ ਇਹ ਗੱਲ ਕਹੀ ਹੈ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਿ ਭਾਜਪਾ ਸਰਕਾਰ ਨੂੰ ਚੱਲਦਾ ਕਰਨ ਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਸਣੇ ਕਿਸੇ ਵੀ ਆਗੂ ਦੀ ਅਗਵਾਈ ਜਿਹੜੀ ਆ ਉਹ ਕਬੂਲਣ ਦੇ ਵਾਸਤੇ ਤਿਆਰ ਨੇ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਉਹਨਾਂ ਦੇ ਵੱਡੇ ਭਰਾ ਨੇ ਤੇ ਉਹ ਉਹਨਾਂ ਦੀ ਇੱਜ਼ਤ ਜਿਹੜੀ ਆ ਜੀ ਉਹ ਕਰਦੇ ਨੇ। ਉਹ ਕਹਿੰਦੇ ਅਕਾਲੀਆਂ ਤੋਂ ਮਾੜੇ ਸੈਸ਼ਨ ਤੋਂ ਜਿਹੜੀ ਆ ਜੀ ਕਿਸੇ ਤਰੀਕੇ ਦੇ ਨਾਲ ਨਿਜਾਤ ਮਿਲਣੀ ਚਾਹੀਦੀ ਆ। ਉਹਦੇ ਵਾਸਤੇ ਜੇ ਕੋਈ ਵੀ ਹੋਰ ਆਗੂ ਉਹਨਾਂ ਦੀ ਜਗ੍ਹਾ ਦੇ ਉੱਤੇ ਲਾਇਆ ਜਾਂਦਾ ਤੇ ਉਹਨੂੰ ਜਿਹੜਾ ਜੀ ਮੰਨਣ ਦੇ ਵਾਸਤੇ ਤਿਆਰ ਨੇ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇਹ ਗੱਲ ਜਿਹੜੀ ਹੈ ਜੀ ਉਹ ਕਹੀ ਆ ਕਿ ਜਿਹੜੇ ਅਕਾਲੀ ਨੇ ਉਹਨਾਂ ਦੀ ਇਸ ਵੇਲੇ ਇੰਨਾ ਕੁਛ ਵੱਧ ਚੁੱਕਿਆ। ਉਹ ਕਹਿੰਦੇ ਕਿ ਸ਼ਰੇਆਮ ਹੀ ਜਿਹੜੇ ਬਲਵਿੰਦਰ ਸਿੰਘ ਭੂੰਦੜ ਹੋਰੀ ਉਹ ਕਹਿੰਦੇ ਨੇ ਕਿ ਜੇ ਕੋਈ 4-5 ਕਿਲੋ ਭੁੱਕੀ ਵੇਚ ਲੈਂਦਾ ਤਾਂ ਇਹਦੇ ਵਿੱਚ ਕੋਈ ਗੁਨਾਹ ਨਹੀਂ ਗਾ। ਉਹ ਕਹਿੰਦੇ ਕਿ ਜੇ ਇਹਨਾਂ ਲੋਕਾਂ ਤੋਂ ਨਿਜਾਤ ਪਾਉਣੀ ਹੈ ਤਾਂ ਕਾਂਗਰਸ ਨੂੰ ਇਕਜੁੱਟ ਹੋ ਕੇ ਜਿਹੜਾ ਜੀ ਉਹ ਕੰਮ ਕਰਨਾ ਪਊਗਾ। ਉੱਧਰ ਜਿਹੜੇ ਰਾਜੀਵ ਸ਼ੁਕਲਾ ਨੇ ਉਹ ਵੀ ਪੰਜਾਬ ਦੇ ਵਿੱਚ ਜਿਹੜੇ ਆਏ ਨੇ, ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਨਾਲ ਲੈ ਕੇ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਉਹ ਕੀਤੀ ਹੈ। ਮੁਸ਼ਕਲ ਇਹ ਆ ਕਿ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬਾਰੇ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇਹ ਬਿਆਨ ਦਿੱਤਾ ਹੈ, ਪਰ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਜੀ ਉਹ ਅਜੇ ਜਿਹੜਾ ਕਿਤੇ ਵੀ ਫਲੈਕਸੀਬਿਲਿਟੀ ਜਿਹੜੀ ਆ ਜੀ ਉਹ ਨਹੀਂ ਦਿਖਾ ਰਹੇ। ਹਾਂ ਇੰਨਾ ਜ਼ਰੂਰ ਹੈ ਕਿ ਚੁੱਪ ਨੇ, ਪਰ ਬਹੁਤੇ ਜਿਹੜੇ ਨੇ ਜੀ ਉਹਨਾਂ ਦੇ ਨਾਲ ਨੇ। ਪ੍ਰਤਾਪ ਸਿੰਘ ਬਾਜਵਾ ਹੋਰੀ ਕੋਈ ਵੀ ਪ੍ਰੋਗਰਾਮ ਉਲੀਕਣ, ਚਾਹੇ ਉਹ ਰਾਸ਼ਟਰਪਤੀ ਦੇ ਕੋਲੇ ਅਕਾਲੀਆਂ ਦੇ ਖਿਲਾਫ ਗਏ ਸਨ, ਉੱਥੇ ਵੀ ਬਹੁਤੇ MLA ਜਿਹੜੇ ਨੇ ਉਹਨਾਂ ਦੇ ਨਾਲ ਨਹੀਂ ਗਏ। ਉਹ ਕੈਪਟਨ ਧੜੇ ਦੇ ਹੀ ਜਿਹੜੇ ਉਹ ਮੰਨੇ ਜਾਂਦੇ ਨੇ। ਸ਼ਾਇਦ ਜਿਹੜੀ ਹਾਈ ਕਮਾਂਡ ਆ ਜੀ ਉਹ ਦੋ ਚਿੱਤੀ ਦੇ ਵਿੱਚ ਹੈ ਕਿ ਇਸ ਮਾਮਲੇ ਤੇ ਉਹ ਕਰੇ ਤਾਂ ਕੀ ਕਰੇ। ਜੀ 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 ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਪੰਜਾਬ ਭਰ ਦੇ ਵਿੱਚ ਜਿਹੜੇ ਛੇੜਛਾੜ ਦੇ ਜਿਹੜੇ ਮਾਮਲੇ ਆ ਉਹ ਲਗਾਤਾਰ ਵੱਧਦੇ ਜਾ ਰਹੇ, ਉਹਨਾਂ ਦੇ ਉੱਤੇ ਕੋਈ ਕੰਟਰੋਲ ਨਹੀਂ। ਇੱਕ ਜਿਹੜਾ ਮਾਮਲਾ ਜੀ ਟ੍ਰੇਨ ਦੇ ਵਿੱਚ ਸਾਹਮਣੇ ਆਇਆ, ਇੱਕ ਬ੍ਰਿਟਿਸ਼ ਲੜਕੀ ਸੀਗੀ ਜੀ ਜਿਹੜੀ ਅੰਮ੍ਰਿਤਸਰ ਤੋਂ ਚੜੀ ਆ, ਉਹਦੇ ਨਾਲ ਕੋਈ ਮੁੰਡੇ ਜਿਹੜੇ ਛੇੜਛਾੜ ਕਰ ਰਹੇ ਸੀਗੇ ਸ਼ਤਾਬਦੀ ਦੇ ਵਿੱਚ, ਤੇ ਉੱਥੇ ਉਹਦੇ ਵਿੱਚ ਜਿਹੜਾ ਜੀ ਇੱਕ ਹੋਮਗਾਰਡ ਦਾ ਜਿਹੜਾ ਸੀਗਾ ਜੀ ਸੁਖਵਿੰਦਰ ਸਿੰਘ ਉਹ ਤੈਨਾਤ ਸੀਗਾ, ਉਹਨੇ ਉਹਦੇ ਕੋਲੇ ਜਾ ਕੇ ਸ਼ਿਕਾਇਤ ਕੀਤੀ। ਤੇ ਹੈਰਾਨੀ ਵਾਲੀ ਜਿਹੜੀ ਇਹਨਾਂ ਦੀ ਉਹ ਗੱਲ ਇਹ ਰਹੀ ਕਿ ਇਹ ਜਿਹੜਾ ਵਿਅਕਤੀ ਸੀ ਉਹ ਆਪ ਹੀ ਉਹ ਜਿਹੜਾ ਸੀਗਾ ਜੀ ਕਰਨ ਲੱਗ ਗਿਆ ਕੰਮ, ਜੋ ਭਾਵ ਕਿ ਉਹਨੂੰ ਛੇੜਛਾੜ ਜਿਹੜੀਆਂ ਜੀ ਅਸ਼ਲੀਲ ਹਰਕਤਾਂ ਉਹਦੇ ਨਾਲ ਕਰਨ ਲੱਗ ਗਿਆ। ਉਸ ਲੜਕੀ ਨੇ ਉਹਦੀ ਫੋਟੋ ਵੀ ਖਿੱਚੀ ਪਰ ਉਹ ਹਟਿਆ ਨਹੀਂ ਜੀ, ਵਰਦੀ ਦੇ ਵਿੱਚ ਸੀਗਾ ਇਹ। ਉਹਨੇ ਫਿਰ ਦਿੱਲੀ ਉਤਰ ਕੇ ਜਿਹੜਾ ਬ੍ਰਿਟਿਸ਼ ਕੌਂਸਲਖਾਨਾ ਉੱਥੇ ਜਾ ਕੇ ਸ਼ਿਕਾਇਤ ਕੀਤੀ। ਹੁਣ ਇਹਦੇ ਉੱਤੇ ਸੁਖਵਿੰਦਰ ਸਿੰਘ ਉਹਦੇ ਉੱਤੇ ਕਾਰਵਾਈ ਜਿਹੜੀ ਹੋਈ ਆ, ਉਹਨੂੰ ਸਸਪੈਂਡ ਕੀਤਾ ਗਿਆ, ਉਹਨੂੰ ਅਰੈਸਟ ਜਿਹੜਾ ਜੀ ਉਹ ਕਰ ਲਿਆ ਗਿਆ। ਇਹ ਵੀ ਕਿਹਾ ਜਾ ਰਿਹਾ ਜੀ ਕਿ ਉਹ ਪਹਿਲਾਂ ਵੀ ਟ੍ਰੇਨ ਦੇ ਵਿੱਚ ਇਹੀ ਕੁਝ ਜਿਹੜਾ ਜੀ ਉਹ ਕਰਦਾ ਲੰਬੇ ਸਮੇਂ ਤੋਂ। ਦੂਸਰੀ ਜਿਹੜੀ ਘਟਨਾ ਜੀ ਉਹ ਹੋਈ ਹੈ ਤੇ ਲੁਧਿਆਣੇ ਤੋਂ ਜਿਹੜੀ ਹੁਸ਼ਿਆਰਪੁਰ ਜਾਂਦੀ ਔਰਬਿਟ ਬੱਸ ਦੇ ਵਿੱਚ,
ਜਿੱਥੇ ਇੱਕ ਔਰਤ ਨੇ ਜਿਹੜਾ ਦੀ ਰੌਲਾ ਪਾਇਆ ਕਿ ਉਹਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਹੈ, ਤੇ ਉਹ ਡਰਿਆ ਹੋਇਆ ਜਿਹੜਾ ਔਰਬਿਟ ਦਾ ਡਰਾਈਵਰ ਸੀਗਾ ਜੀ, ਉਹਨੇ ਝੱਟ ਦੇਣੀ ਬੱਸ ਜਿਹੜੀ ਸੀ ਲੁਧਿਆਣੇ ਦੇ ਚੌਕ ਦੇ ਉੱਤੇ ਹੀ ਰੋਕ ਦਿੱਤੀ ਤੇ ਪੁਲਿਸ ਨੂੰ ਕਾਲ ਜਿਹੜੀ ਸੀ ਉਹ ਕਰ ਦਿੱਤੀ। ਬਾਅਦ ਚ ਮਾਮਲਾ ਜਿਹੜਾ ਜੀ ਉਹ ਨਿਪਟ ਗਿਆ, ਕਿਉਂਕਿ ਬੰਦੇ ਨੇ ਜਿਹੜੀ ਸੀ ਉਹ ਮੁਆਫੀ ਮੰਗ ਲਈ। ਉਹਨੇ ਇਹ ਕਿਹਾ ਕਿ ਉਹਦੀ ਅੱਖ ਲੱਗ ਗਈ ਸੀ, ਜਿਹਦੇ ਕਰਕੇ ਉਹਦਾ ਹੱਥ ਜਿਹੜਾ ਸੀਗਾ ਉਹ ਔਰਤ ਨੂੰ ਲੱਗ ਗਿਆ। ਸੋ ਹਾਲ ਦੀ ਘੜੀ ਇੰਨਾ ਕੁ ਤਾਂ ਹੈਗਾ ਜੀ ਕਿ ਜੇ ਉਹਨੇ ਔਰਤ ਨੇ ਰੌਲਾ ਪਾਇਆ ਤੇ ਝੱਟ ਦੇਣੀ ਇਹਦੇ ਉੱਤੇ ਐਕਸ਼ਨ ਜਿਹੜਾ ਹੋ ਗਿਆ। ਪਰ ਮੁਸ਼ਕਿਲ ਇਹ ਹੈ ਕਿ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਬੱਸਾਂ ਤੇ ਟ੍ਰੇਨ ਦੇ ਵਿੱਚ ਨੇ ਜੀ, ਉਹ ਹਟਣ ਦਾ ਨਾਂ ਨਹੀਂ ਲੈ ਰਹੀਆਂ। ਲੋਕ ਜਿਹੜੇ ਉਹ ਡਰ ਨਹੀਂ ਰਹੇ ਜਿਹੜੇ ਇਹੋ ਜਿਹੀਆਂ ਘਟਨਾਵਾਂ ਕਰਦੇ ਨੇ ਜੀ। ਜੀ ਜੀ ਤੇ ਇੱਕ ਆਪਾਂ ਜਿਹੜੀ ਗੱਲ ਕਰਦੇ ਹਾਂ, ਜਿਹੜੇ ਗਾਇਕ ਵੀ ਆ ਤੇ ਐਕਟਰ ਵੀ ਨੇ, ਹਰਭਜਨ ਮਾਨ, ਉਹਨਾਂ ਦਾ ਪਿਛਲੀ ਦਿਨੀ ਜਿਹੜੀ ਤੁਸੀਂ ਵੀ ਆਪਣੇ ਫੇਸਬੁੱਕ 'ਤੇ ਵੀ ਸ਼ੇਅਰ ਕੀਤਾ ਸੀਗਾ ਵੀ ਕਹਿੰਦੇ ਸੀ ਵੀ ਮੈਂ ਮੋਹਾਲੀ ਨੂੰ ਜਿਹੜਾ ਜੀ ਅੱਗੇ ਉਹਦੀ ਤਰੱਕੀ ਵਾਸਤੇ ਜਿਹੜਾ ਸਿਆਸਤ ਦੇ ਵਿੱਚ ਆਇਆ ਸੀਗਾ। ਸੋ ਇਹ ਪੂਰੀ ਜਿਹੜੀ ਹੈ ਗੱਲ ਜਿਹੜੀ ਦੱਸਿਓ ਜੀ, ਕਿੱਦਾਂ ਹੈ ਤੇ ਕਿਵੇਂ ਆ। ਐਕਚੁਅਲੀ ਉਹਨਾਂ ਦੀ ਜਿਹੜੀ ਫਿਲਮ ਰਿਲੀਜ਼ ਹੋ ਰਹੀ ਹੈ ਗੱਦਾਰ, ਉਹਦੇ ਕਰਕੇ ਉਹ ਪ੍ਰਚਾਰ ਕਰ ਰਹੇ ਨੇ। ਫਿਲਮ ਦਾ ਪ੍ਰਚਾਰ ਕਰੀ ਜਾਣ, ਉਹਦੇ ਨਾਲ ਕੋਈ ਫਰਕ ਨਹੀਂ ਗਾ। ਜਿਨ੍ਹਾਂ ਨੇ ਫਿਲਮ ਬਣਾਈ ਆ ਉਹਨਾਂ ਨੇ ਪ੍ਰਚਾਰ ਵੀ ਕਰਨਾ ਤੇ ਪਰ ਜਿਹੜੀ ਸਿਆਸਤ ਆ ਉਹਦੇ ਵਿੱਚ ਜਦੋਂ ਉਹ ਘੋਟਣਾ ਉਹਨਾਂ ਨੇ ਸ਼ੁਰੂ ਕਰਤਾ ਜੀ, ਇਹ ਕਿਹਾ ਕਿ ਮੈਂ ਤਾਂ ਮੋਹਾਲੀ ਦੀ ਤਰੱਕੀ ਕਰਨੀ ਚਾਹੁੰਦਾ ਸੀਗਾ, ਚੰਡੀਗੜ੍ਹ ਪਤਾ ਨਹੀਂ ਪੰਜਾਬ ਨੂੰ ਮਿਲਣਾ ਕਿ ਨਹੀਂ ਮਿਲਣਾ। ਸਵਾਲ ਇਹ ਹੈ ਕਿ ਇਹੀ ਬੋਲੀ ਤਾਂ ਅਕਾਲੀ ਬੋਲਦੇ ਨੇ। ਉਹਨਾਂ ਨੇ ਨਵਾਂ ਚੰਡੀਗੜ੍ਹ ਵੀ ਵਸਾ ਲਿਆ। ਹਰਭਜਨ ਮਾਨ ਹੋਰਾਂ ਦੇ ਕਿਸੇ ਨੇੜਲੇ ਦੀ ਜਾਂ ਉਹਨਾਂ ਦੀ ਜ਼ਮੀਨ ਤਾਂ ਨਹੀਂ ਨਾ ਆਈ ਹੋਣੀ ਉਸ ਚੰਡੀਗੜ੍ਹ ਦੇ ਜਿਹੜੇ ਉਜਾੜੇ ਗਏ ਪਿੰਡ ਸੀ ਉਹਨਾਂ ਦੇ ਵਿੱਚ। ਜਿਹੜੀ ਗੱਲ ਨੂੰ ਲੈ ਕੇ ਸ਼ਾਇਦ ਹਰਭਜਨ ਮਾਨ ਹੋਰੀ ਜਾਣਦੇ ਨੇਗੇ ਪੰਜਾਬ ਦੇ ਬਾਰੇ ਦੇ ਵਿੱਚ ਕਿ ਪੰਜਾਬ ਦੇ ਵਿੱਚ ਇੰਨੀ ਐਜੀਟੇਸ਼ਨ ਚੱਲੀ, ਇੰਨਾ ਨੁਕਸਾਨ ਪੰਜਾਬ ਦਾ ਹੋਇਆ, ਅੱਜ ਤੱਕ ਉਹ ਭੁਗਤਣਾ ਪੈ ਰਿਹਾ। ਉਹਦੇ ਜਿਹੜੀਆਂ ਪ੍ਰਮੁੱਖ ਮੰਗਾਂ ਸੀ ਉਹਨਾਂ ਦੇ ਵਿੱਚੋਂ ਇੱਕ ਮੰਗ ਜਿਹੜੀ ਹੈ ਉਹ ਚੰਡੀਗੜ੍ਹ ਪੰਜਾਬ ਨੂੰ ਦੇਣਾ ਵੀ ਹੈ। ਤੁਸੀਂ ਉਹ ਜਿਹੜਾ ਜੀ ਉਹ ਤੋਂ ਬਿਲਕੁਲ ਮੁਨਕਰ ਹੋ ਜਾਓ। ਤੁਸੀਂ ਇੱਕ ਪਾਸੇ ਕਹਿੰਦੇ ਹੋ ਮੈਂ ਪੋਲੀਟਿਕਸ ਨਹੀਂ ਕਰਨੀ, ਮੈਂ ਸਿਆਸੀ ਬੰਦਾ ਨਹੀਂ ਹਾਂ, ਫਿਰ ਸਿਆਸੀ ਬਿਆਨ ਕਿਉਂ ਦੇ ਰਹੇ ਹੋ ਜੀ? ਫਿਰ ਦੂਜੀ ਗੱਲ ਆ, ਉਹ ਚੈਲੰਜ ਕਰਦੇ ਨੇ ਕਿ ਮੈਂ ਕਿਸੇ ਵੀ ਬੰਦੇ ਦੇ ਨਾਲ ਬਹਿਸ ਜਿਹੜੀ ਹੈ ਜੀ ਉਹ ਕਰਨ ਦੇ ਵਾਸਤੇ ਤਿਆਰ ਹਾਂ, 1 to 1 ਮੇਰੇ ਨਾਲ ਜਿਹੜੀ ਹੈ ਜੀ ਉਹ ਬਹਿਸ ਕਰਨੀ ਇਸ ਮਸਲੇ ਉੱਤੇ। ਮੈਂ ਤਾਂ ਉਹਨਾਂ ਨੂੰ ਇਹ ਚੈਲੰਜ ਕੀਤਾ ਜੀ, ਠੀਕ ਹੈ ਅਸੀਂ, ਉਹ ਕਹਿੰਦੇ ਕਿ ਫੇਸਬੁੱਕ ਹੀ ਇਹ ਸ਼ੇਰ ਨੇ ਜਿਹੜੇ ਇਹ ਭੜਕਦੇ ਨੇ, ਇਹਨਾਂ ਦੇ ਪੱਲੇ ਕੁਛ ਨਹੀਂ। ਮੈਂ ਤਾਂ ਕਿਹਾ ਜੀ ਠੀਕ ਹੈ ਜੀ, ਤੁਸੀਂ ਚੈਨਲ ਚੁਣ ਲਓ, ਰੇਡੀਓ ਚੁਣ ਲਓ, TV ਚੁਣ ਲਓ, ਮੈਂ ਬਹਿਸ ਕਰਨ ਦੇ ਵਾਸਤੇ ਤਿਆਰ ਹਾਂ ਜੀ। ਮੈਂ ਤੁਹਾਡੇ ਨਾਲ ਬਹਿਸ ਜਿੱਥੇ ਕਰੂੰਗਾ ਮਸਲਿਆਂ ਦੇ ਉੱਤੇ, ਤੁਹਾਡੇ ਬਾਰੇ ਕਿ ਤੁਸੀਂ ਕਿਵੇਂ ਉਹਦੇ ਜਿਹੜੇ ਸੀਗੇ ਚੇਅਰਮੈਨ ਬਣੇ ਯੋਜਨਾ ਕਮਿਸ਼ਨ ਦੇ ਮੋਹਾਲੀ ਦੇ, ਕਿਉਂ ਤੁਹਾਨੂੰ ਲਾਇਆ ਗਿਆ, ਫਿਰ ਇਹ ਗੱਲਾਂ ਕਲੀਅਰ ਕਰ ਲਓ। ਗੱਦਾਰ ਆਪਾਂ ਬਾਅਦ ਦੇ ਵਿੱਚ ਰਿਲੀਜ਼ ਕਰ ਲਾਂਗੇ, ਪਹਿਲਾਂ ਪੋਲੀਟਿਕਸ ਕਰ ਲਓ ਜੀ। ਜਾਂ ਜੇ ਤੁਸੀਂ ਕਹਿੰਦੇ ਹੋ ਕਿ ਪੋਲੀਟਿਕਸ ਦੇ ਵਿੱਚ ਨਹੀਂ ਹੈਗੇ ਤੇ ਫਿਰ ਇਹ ਜਿਹੜਾ ਜੀ ਮਸਲਾ ਕਿਉਂ ਛੋਹਦੇ ਹੋ? ਇਹ ਜ਼ਖਮ ਨੇ ਪੰਜਾਬੀਆਂ ਦੇ ਜਿਹੜੇ ਜਿਨ੍ਹਾਂ ਦੇ ਉੱਤੇ ਜਦੋਂ ਖਰੀਦ ਆਉਣ ਲੱਗਦਾ ਇਹੋ ਜਿਹਾ ਬੰਦਾ ਕੋਈ ਜਿਹੜਾ ਜੀ ਨਹੁੰ ਮਾਰ ਕੇ ਫਿਰ ਉਸ ਜ਼ਖਮ ਨੂੰ ਜਿਹੜਾ ਜੀ ਉਹ ਤਾਜ਼ਾ ਕਰ ਦਿੰਦਾ। ਇਹਨਾਂ ਨੇ ਭੁਗਤੀਆਂ ਨਹੀਂ ਗਿਆ ਜੀ, ਇਸ ਕਰਕੇ ਇਹਨਾਂ ਨੂੰ ਨਹੀਂ ਪਤਾ ਹੈਗਾ ਕਿ ਪੰਜਾਬ ਮਸਲਾ ਜਿਹੜਾ ਜੀ ਉਹ ਕੀ ਹੈ। ਕੋਈ ਵੀ ਪੰਜਾਬੀ ਪੰਜਾਬ ਦੇ ਵਿੱਚ ਰਹਿਣ ਵਾਲਾ ਕੀ ਹੱਕੀ ਮੰਗਾਂ ਜਿਹੜੀਆਂ ਜੀ ਉਹਨਾਂ ਤੋਂ ਮੁਨਕਰ ਹੋ ਸਕਦਾ ਜੀ? ਮੇਰਾ ਖਿਆਲ ਕੋਈ ਗੱਦਾਰ ਹੋਊਗਾ ਜੀ ਜਿਹੜਾ ਮੁਨਕਰ ਹੋਊਗਾ, ਅਦਰਵਾਈਜ਼ ਕੋਈ ਮੁਨਕਰ ਨਹੀਂ ਹੋ ਸਕਦਾ ਜੀ। ਬਿਲਕੁਲ। ਤੇ ਨਾਲ ਹੀ ਜੇ ਆਪਾਂ ਅਗਲੀ ਗੱਲ ਕਰੀਏ, ਜੈ ਲਲਿਤਾ ਮੁੜ ਕੇ ਜਿਹੜੇ ਜੀ ਵਿਧਾਇਕ ਦਲ ਦੀ ਉੱਥੇ ਨੇਤਾ ਚੁਣੀ ਗਈ ਆ ਵੀ ਚੀਫ ਮਿਨਿਸਟਰ ਬਣ ਜਾਣਾ ਜੀ ਫੇਰ ਤੋਂ। ਬਿਲਕੁਲ ਜੀ, ਅੱਜ ਮੁੱਖ ਮੰਤਰੀ ਦੇ ਅਹੁਦੇ ਦੀ ਜਿਹੜੀ ਆ ਜੀ ਉਹ ਸਹੁੰ ਚੁੱਕੂਗੀ ਜੈ ਲਲਿਤਾ 8 ਮਹੀਨਿਆਂ ਤੋਂ ਬਾਅਦ। ਔਰ ਪਨੀਰ ਸੇਲਵਮ ਜਿਹੜਾ ਬਣਾਇਆ ਹੋਇਆ ਸੀਗਾ ਜੀ ਟੈਂਪਰੇਰੀ ਮੁੱਖ ਮੰਤਰੀ, ਉਹਨੇ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ। ਵਿਧਾਇਕ ਦਲ ਦਾ ਨੇਤਾ ਸਰਬਸੰਮਤੀ ਦੇ ਨਾਲ ਉਹਨੂੰ ਚੁਣ ਲਿਆ ਗਿਆ। ਤੋ ਇਸ ਤਰ੍ਹਾਂ ਹੀ ਹੈ ਜੀ ਸਾਰਾ ਸਿਸਟਮ ਜਿਹੜਾ ਚੱਲਦਾ। ਉਹਦੇ ਉੱਤੇ ਦੋਸ਼ ਲੱਗੇ ਜਿਹੜੇ ਵਿੱਤੋਂ ਵੱਧ ਜਾਇਦਾਦ ਬਣਾਉਣ ਦੇ, ਸਜ਼ਾ ਵੀ ਹੋ ਗਈ ਜੀ। ਅਦਾਲਤ ਨੇ ਮਾਫ ਵੀ ਕਰਤੀ ਤੇ ਦੁਬਾਰਾ ਹੁਣ ਜਿਹੜਾ ਜੀ ਉਹ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਅੱਜ ਜਾ ਕੇ ਫਿਰ ਬਰਾਤ ਜਾਊਗੀ ਜੀ। ਅਤੇ ਇੱਕ ਨਾਲ ਹੀ ਜੇ ਗੱਲ ਕਰੀਏ ਵੀ ਰਾਓ ਹੋਣਾ ਨੇ ਜਿਹੜਾ ਆਖਿਆ ਵੀ ਜਿਹੜੇ ਪ੍ਰਧਾਨ ਮੰਤਰੀ ਰਹਿ ਚੁੱਕੇ ਮਨਮੋਹਨ ਸਿੰਘ ਆ, ਉਹਨਾਂ ਨੇ ਹੀ ਜਿਹੜੇ ਕੋਲ ਜਿਹੜੇ ਆ ਉਹ ਅਲਾਟ ਕੀਤੇ ਸੀ ਜਿੰਦਲ ਫਰਮ ਨੂੰ। ਦੇਖੋ, ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਸੰਮਣ ਜਿਹੜੇ ਨੇ ਉਹ ਜ਼ਰੂਰ ਹੋਏ ਨੇ। ਸੁਪਰੀਮ ਕੋਰਟ ਤੋਂ ਰਾਹਤ ਵੀ ਉਹਨਾਂ ਨੂੰ ਮਿਲੀ ਹੈ ਕਿ ਉਹਨਾਂ ਨੂੰ ਪੇਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਇਹ ਜਾਰੀ ਨਹੀਂ ਕੀਤੇ। ਐਕਚੁਅਲੀ ਹਾਂ ਇੰਨਾ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਨਿਸ਼ਾਨਾ ਜ਼ਰੂਰ ਲਾ ਰਹੀ ਹੈ। ਪਤਾ ਭਾਰਤੀ ਜਨਤਾ ਪਾਰਟੀ ਨੂੰ ਵੀ ਹੈ ਕਿ PMO ਦੀ ਇਨਵੋਲਵਮੈਂਟ ਤਾਂ ਹੋ ਸਕਦੀ ਹੈ, ਜਿਹੜਾ ਪ੍ਰਾਈਮ ਮਿਨਿਸਟਰ ਆਫਿਸ ਹੈ,
ਪਰ ਜਾ ਕੇ ਡਾਕਟਰ ਮਨਮੋਹਨ ਸਿੰਘ ਕਿਸੇ ਨੂੰ ਜਿਹੜਾ ਜੀ ਉਹ ਦੇ ਆਏ ਪੋਲ ਬਲਾਕ ਜਿਹੜੇ ਸੀਗੇ। ਇਹ ਉਹੀ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਨਿਸ਼ਾਨਾ ਲਾ ਰਹੀ ਹੈ। ਇੱਕ ਗੱਲ ਮੰਨਣ ਵਾਲੀ ਹੈ ਜੀ, ਜਿਹੜੀ ਚਾਹੇ ਉਹ ਅਦਾਲਤਾਂ ਕਿਹੋ ਜਿਹਾ ਫੈਸਲਾ ਦਿੰਦੀਆਂ ਨੇ, ਕਿੰਨੀ ਦੇਰ ਲੱਗਦੀ ਹੈ, ਇਹ ਸਾਰੀਆਂ ਬਾਅਦ ਵਾਲੀਆਂ ਗੱਲਾਂ ਨੇ। ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਪਰਸਨਲ ਤੌਰ ਦੇ ਉੱਤੇ ਇਮਾਨਦਾਰੀ ਦੇ ਉੱਤੇ ਤਾਂ ਸ਼ੱਕ ਨਹੀਂ ਕੀਤਾ ਜਾ ਸਕਦਾ। ਜੀ ਜੀ ਜੀ। ਤੇ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਜੀ ਕਿ ਪੱਟ ਦਿੱਤੇ ਸਭ ਲੋਕ ਹਨ ਕਾਲੀਆਂ ਨੇ, ਮੱਠੀ ਚੱਲੇ ਹੁਣ ਕੋਈ ਨਹੀਂ ਤੋਰ ਮੀਆਂ ਜੀ। ਪੱਟ ਦਿੱਤੇ ਸਭ ਲੋਕ ਹਨ ਕਾਲੀਆਂ ਨੇ, ਮੱਠੀ ਚੱਲੇ ਹੁਣ ਕੋਈ ਨਹੀਂ ਤੋਰ ਮੀਆਂ, ਲੱਗਦੀ ਸੜਕ ਦੇ ਉੱਪਰ ਬ੍ਰੇਕ ਕਿਧਰੇ, ਹਾਰਨ ਪਾਉਂਦੇ ਚਫੇਰੇ ਹਨ ਸ਼ੋਰ ਮੀਆਂ ਜੀ। ਧੂੰਆਂ ਨਿਕਲਦਾ ਵਿੱਚੋਂ ਸਾਈਲੈਂਸਰਾਂ ਦੇ, ਹੁੰਦੀ ਸ਼ਕਲ ਫਿਰ ਹੋਰ ਦੀ ਹੋਰ ਮੀਆਂ, ਜਾਂਦਾ